डिपार्टमेंट मुर्दाबाद मुर्दाबाद मुर्दाबाद। ਤਾਂ ਇਸ ਕਰਕੇ ਜਦੋਂ ਅਸੀਂ ਆਪਣੇ ਹੱਕ ਦੀ ਡਿਮਾਂਡ ਲੈਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਸਾਨੂੰ ਸਾਰਿਆਂ ਨੂੰ ਦੁਬਾਰਾ ਤੋਂ ਫੇਰ ਇਹਨਾਂ ਨੇ ਪਹਿਲਾਂ ਸਾਡੇ 23 ਯੂਨੀਅਨ ਲੀਡਰ ਸਾਹਿਬਾਨ ਨੇ ਟਰਮੀਨੇਟ ਕੀਤੇ। ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਿਹੜੇ ਵਰਕਰ ਨੂੰ ਠੇਕੇਦਾਰੀ ਉੱਤੇ 240 ਦਿਨ ਰੈਗੂਲਰੀ ਵਰਕ ਕਰਾ ਲੈਂਦੇ ਆ ਤਾਂ ਉਹਨੂੰ ਕਨਫਰਮੇਸ਼ਨ ਦੇਣਾ ਪੈਂਦਾ। ਕੰਪਨੀ ਨੂੰ ਇਨਲੀਗਲੀ ਕੰਮ ਕਰਵਾਇਆ, ਲਾਇਸੈਂਸ ਇਹਨਾਂ ਦੇ ਕੋਲ ਨਹੀਂ ਸੀਗੇ, ਤਾਂ ਹੁਣ ਇਹ ਤਾਂ ਹੀ ਸਾਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਵੀ ਤਾਂ ਜਿਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਨਾ ਦੇਣੇ ਪੈਣ। ਲੇਕਿਨ ਸਾਡਾ ਜਿਹੜਾ 800 ਵਰਕਰ ਇਸ ਟਾਈਮ ਬਿਲਕੁਲ ਸਟਿਲ ਹੈ, ਜਿਹੜਾ ਕਿ ਹੁਣ ਇਸ ਟਾਈਮ ਗੇਟ ਦੇ ਉੱਤੇ ਬੈਠਿਆ ਹੋਇਆ। ਘਰੋ ਕਰਨ ਤੋਂ ਬਾਅਦ ਫੈਕਟਰੀ ਦਾ ਜਿਹੜਾ ਗੇਟ ਹੈ, ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਅੰਦਰ ਬੰਦਿਆਂ ਦੀ ਬਾਹਰ ਤੋਂ ਭਰਤੀ ਕਰ ਰਹੇ ਲੋਕਲ ਬੰਦੇ ਨੂੰ ਕੱਢ ਦਿੱਤਾ ਗਿਆ ਸਾਰੇ ਨੂੰ, ਤਾਂ ਅਸੀਂ ਇਹਨਾਂ ਦਾ ਗੇਟ ਬਲੌਕ ਕਰਕੇ ਉਹ ਸਾਰਾ ਕੁਝ ਸਿਸਟਮ ਬੰਦ ਕਰਾਂਗੇ ਅਸੀਂ, ਅਗਰ ਸਾਨੂੰ ਨਹੀਂ ਲਿੱਤਾ ਗਿਆ ਜੀ। ਜਿਹੜੇ ਲੇਬਰ ਚੌਂਕ ਹੁੰਦੇ ਨੇ ਜਿੱਥੇ ਮਜ਼ਦੂਰ ਖੜੇ ਹੁੰਦੇ ਨੇ, ਕੋਈ ਰਾਜ ਮਿਸਤਰੀ ਨਾਲ ਜਾਂਦਾ, ਕੋਈ ਕਿਸੇ ਨਾਲ ਜਾਂਦਾ, ਉੱਥੋਂ ਬੱਸਾਂ ਭਰ ਕੇ ਲਿਆ ਰਹੇ ਨੇ ਤੇ ਉਹਨਾਂ ਨੂੰ ਘੱਟ ਤਨਖਾਹ ਦੇ ਉੱਤੇ ਵੀ ਸਾਡੇ ਨਾਲ ਵੀ ਘੱਟ ਤਨਖਾਹ ਦੇ ਕੇ ਉਹਨਾਂ ਨੂੰ ਅੰਦਰ ਇੱਕ ਲੇਖੇ ਦਾ ਬੰਦੀ ਬਣਾ ਕੇ ਕੰਮ ਕਰਾ ਰਹੇ ਨੇ ਤੇ ਜਿਹੜੇ ਸਾਡੇ ਬਣਦੇ ਹੱਕ ਹੈ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ। ਤੁਸੀਂ ਆਪਣੀ ਜਿਹੜੀ ਜ਼ਿੰਦਗੀ ਦੀ ਮਿਹਨਤ ਲਾ ਕੇ ਕੰਮਕਾਰ ਕਰਕੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਯੋਗਤਾ ਹਾਸਲ ਕਰਾਉਣਾ ਚਾਹੁੰਦੇ ਹੋ, ਵਧੀਆ ਪੜ੍ਹਾਉਣਾ ਚਾਹੁੰਦੇ ਹੋ, ਤਾਂ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਫਿਰ ਬੱਚਿਆਂ ਦਾ ਫਿਊਚਰ ਅੱਗੇ ਲੱਗਦਾ ਸਿਕਿਉਰ ਨਜ਼ਰ ਆਉਂਦਾ ਤੁਹਾਨੂੰ? ਬਿਲਕੁਲ ਨਹੀਂ ਸਰ, ਬੱਚਿਆਂ ਦਾ ਫਿਊਚਰ ਅਸੀਂ ਵੀ ਗੁਲਾਮੀ ਕਰਦੇ ਹਾਂ। ਮੈਨੂੰ ਲੱਗਦਾ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਅਜਿਹੇ ਹਾਲਾਤਾਂ ਦੇ ਵਿੱਚ ਗੁਲਾਮੀ ਹੀ ਕਰੂਗੀ ਜੇ ਅਗਰ ਅਸੀਂ ਸੰਘਰਸ਼ ਨਾ ਕਰਾਂਗੇ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ ਦੇ ਵਿੱਚ ਜਾਣ ਦਾ ਰੁਝਾਨ ਰੱਖਦੇ ਨੇ, ਆਪਣੀ ਸਰਜ਼ਮੀਨ ਨੂੰ ਛੱਡ ਕੇ ਉਹ ਵਿਦੇਸ਼ਾਂ ਦੇ ਵਿੱਚ ਵਸੇਬਾ ਕਰਨਾ ਜ਼ਿਆਦਾ ਪਸੰਦ ਕਰਦੇ ਨੇ, ਜ਼ਿਆਦਾ ਤਰਜੀਹ ਦਿੰਦੇ ਨੇ। ਪਰ ਦੂਜੇ ਪਾਸੇ ਜਦੋਂ ਦੇਖਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਜਿੱਥੇ ਰੁਜ਼ਗਾਰ ਨੂੰ ਲੈ ਕੇ तमाम ਚੁਣੌਤੀਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਮੁਟਿਆਰਾਂ ਨੂੰ ਸਾਹਮਣਾ ਕਰਨਾ ਪੈਂਦਾ ਏ, ਤਾਂ ਉੱਥੇ ਕਿਤੇ ਨਾ ਕਿਤੇ ਜਿਹੜੇ ਨਿੱਜੀ ਅਦਾਰਿਆਂ ਦੇ ਵਿੱਚ ਕੰਮਕਾਰ ਮਿਲਦਾ ਹੈ, ਕੰਮਕਾਰ ਕੀਤੇ ਜਾਂਦੇ ਨੇ, ਤਾਂ ਜਦੋਂ ਉੱਥੇ ਬਣਦੇ ਹੋਏ ਅਧਿਕਾਰ ਨਹੀਂ ਦਿੱਤੇ ਜਾਂਦੇ, ਜਦੋਂ ਨਾਦਰਸ਼ਾਹੀ ਫਰਮਾਨ ਦੇ ਤਹਿਤ ਜਿਹੜਾ ਹੈ ਉਹਨਾਂ ਅਦਾਰਿਆਂ ਤੋਂ ਪੱਕੇ ਤੌਰ ਤੇ ਬਰਖਾਸਤ ਕਰ ਦਿੱਤਾ ਜਾਂਦਾ ਹੈ, ਤਾਂ ਨੌਜਵਾਨ ਵੀਰਾਂ ਦੇ ਵੱਲੋਂ, ਨੌਜਵਾਨ ਭੈਣਾਂ ਦੇ ਵੱਲੋਂ ਸੜਕਾਂ ਦੇ ਉੱਪਰ ਆ ਕੇ ਉਹਨਾਂ ਅਦਾਰਿਆਂ ਦੇ ਬਾਰ-ਬਾਰ ਬੈਠ ਕੇ ਲੰਬਾ ਸੰਘਰਸ਼ ਵਿੱਢਿਆ ਜਾਂਦਾ ਉਹਨਾਂ ਅਦਾਰਿਆਂ ਦੇ ਖਿਲਾਫ, ਉਹਨਾਂ ਮੈਨੇਜਮੈਂਟ ਦੇ ਖਿਲਾਫ। ਇਸੇ ਤਰ੍ਹਾਂ ਬਨੂੜ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਪਿੱਛੇ ਇਹ ਤਸਵੀਰ ਦੇ ਵਿੱਚ ਜਿਹੜਾ ਨਿੱਜੀ ਅਦਾਰਾ ਹੈ ਤੁਸੀਂ ਦੇਖ ਰਹੇ ਹੋ, ਇਸ ਨਿੱਜੀ ਅਦਾਰੇ ਦਾ ਸ਼ਿਕਾਰ ਹੋਏ ਜਿਹੜਾ ਨੌਜਵਾਨ ਨੇ ਉਹਨਾਂ ਨੇ ਅੱਜ ਆਪਣਾ ਸੰਘਰਸ਼ ਵਿੱਢਿਆ ਹੋਇਆ, ਲੰਬੇ ਦਿਨਾਂ ਤੋਂ ਸੜਕਾਂ ਦੇ ਉੱਪਰ ਬੈਠੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਈ, ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ? ਭਾਜੀ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਮੈਂ ਫਰੀਡਨਬਰਗ ਨੋਕ ਇਸ ਫੈਕਟਰੀ ਦੇ ਵਿੱਚ ਕੰਮ ਕਰਦਾ ਤੇ ਫਰੀਡਨਬਰਗ ਨੋਕ ਸਾਡੀ ਮਜ਼ਦੂਰ ਯੂਨੀਅਨ ਹੈ ਜਿਹੜੀ ਦੇ ਵਿੱਚ ਮੈਂ ਸੀਨੀਅਰ ਐਡਵਾਈਜ਼ਰ ਹਾਂ ਜੀ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜੇ ਮਸਲੇ ਦੀ ਗੱਲ ਕਰੀਏ, ਕਿਉਂਕਿ ਸੜਕਾਂ ਦੇ ਉੱਪਰ ਬੈਠ ਜਾਣਾ, ਆਪਣਾ ਕੰਮਕਾਰ ਛੱਡ ਕੇ ਲੰਬੇ ਸਮੇਂ ਤੋਂ ਨੌਜਵਾਨ ਲੜਕੇ ਲੜਕੀਆਂ ਕੰਮ ਕਰਦੇ ਪਏ ਨੇ ਨਿੱਜੀ ਅਦਾਰੇ ਦੇ ਵਿੱਚ, ਪਰ ਇੱਕਦਮ ਸੜਕਾਂ ਦੇ ਉੱਪਰ ਬੈਠਣ ਦਾ ਕਾਰਨ ਕੀ ਹੈ? ਭਾਜੀ ਇਹ ਇੱਕਦਮ ਤੋਂ ਨਹੀਂ ਹੋਇਆ। ਦੇਖੋ ਇਹਨਾਂ ਨੇ 3 ਮੰਥ ਪਹਿਲਾਂ ਵੀ ਸਾਡੇ ਜਿਹੜੇ ਸੀਗੇ ਸਾਰੇ 1000 ਦੇ 1000 ਵਰਕਰ ਕੱਢਤੇ ਸੀਗਾ, ਤਾਂ ਅਸੀਂ ਕੀ ਕਰਿਆ ਸੀ, ਲੇਬਰ ਯੂਨੀਅਨ ਬਣਾਈ ਹੈ। ਅੰਦਰ ਵੀ ਜਿਹੜੇ ਅੰਦਰ ਮੈਡਮਾਂ ਦੇ ਨਾਲ ਜਾਂ ਬੰਦਿਆਂ ਦੇ ਨਾਲ ਜਿਹੜੀ ਇਨਲੀਗਲੀ ਕੰਮ ਕਰਵਾਏ ਜਾਂਦੇ ਨੇ, ਜਿਹੜੇ ਕਿ ਇਹਨਾਂ ਕੋਲ ਲਾਇਸੈਂਸ ਨਹੀਂ ਹੈਗੇ, ਮਸ਼ੀਨਾਂ ਚਲਵਾਈ ਜਾਂਦੀਆਂ ਨੇ, ਤਾਂ ਅਸੀਂ ਯੂਨੀਅਨ ਦੀ ਰਜਿਸਟ੍ਰੇਸ਼ਨ ਕਰਾਉਣ ਦੇ ਲਈ ਲੇਬਰ ਡਿਪਾਰਟਮੈਂਟ ਦੇ ਵਿੱਚ ਧਰਨਾ ਲਾਇਆ ਸੀਗਾ 12 ਨਵੰਬਰ ਨੂੰ। ਤਾਂ 12 ਨਵੰਬਰ ਨੂੰ ਅਸੀਂ ਜਦੋਂ ਅਸੀਂ ਧਰਨਾ ਲਾ ਕੇ ਇਹਨਾਂ ਨੂੰ ਨੋਟਿਸ ਵੀ ਦਿੱਤਾ ਸੀਗਾ, ਇੱਥੇ 13 ਤਰੀਕ ਨੂੰ ਆਏ, ਸਾਡੇ ਸਾਰਿਆਂ ਦਾ ਗੇਟ ਬੰਦ ਕਰਤਿਆ। ਤੇ ਅਸੀਂ 4 ਦਿਨ ਲਗਾਤਾਰ ਗੇਟ ਤੇ ਧਰਨਾ ਲਾਉਣ ਤੋਂ ਬਾਅਦ ਸਾਨੂੰ ਦੁਬਾਰਾ ਤੋਂ ਇਹਨਾਂ ਨੇ ਫਿਰ ਅੰਦਰ ਲਿਆ ਸੀ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਸਾਡੀ ਯੂਨੀਅਨ ਦਾ ਫਿਰ ਦੁਬਾਰਾ ਤੋਂ ਲੇਬਰ ਡਿਪਾਰਟਮੈਂਟ ਦੇ ਅੱਗੇ ਰਜਿਸਟ੍ਰੇਸ਼ਨ ਨੂੰ ਲੈ ਕੇ ਧਰਨਾ ਲਗਾਇਆ, ਜਿਹੜਾ ਕਿ 80 ਦਿਨ ਹੋ ਗਏ ਉੱਥੇ ਲਗਾਤਾਰ ਚੱਲ ਰਿਹਾ ਹੈ। ਲੇਬਰ ਡਿਪਾਰਟਮੈਂਟ ਹੈ ਜਿਹੜਾ ਕਿ ਪੂਰਾ ਹੀ ਇਹਨਾਂ ਦੇ ਨਾਲ ਮਿਲ ਚੁੱਕਿਆ ਅਤੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਦਾ, ਜਿਹੜੀ ਸਾਡੀ ਯੂਨੀਅਨ ਨੂੰ ਰਜਿਸਟ੍ਰੇਸ਼ਨ ਹੋਣ ਤੋਂ ਇਹਨਾਂ ਨੇ ਰੋਕਿਆ ਹੋਇਆ। ਅਤੇ ਰਜਿਸਟ੍ਰੇਸ਼ਨ ਤਾਂ ਨਹੀਂ ਕਰਨਾ ਚਾਹੁੰਦੇ ਇਹ ਵੀ ਤਾਂ ਜੋ ਜਿਹੜੇ ਇਹਨਾਂ ਦੇ ਬਣਦੇ ਹੱਕ ਹੈ ਇਹਨਾਂ ਨੂੰ ਨਾ ਦੇਣੇ ਪੈਣ। ਤਾਂ ਇਸ ਕਰਕੇ ਜਦੋਂ ਅਸੀਂ ਆਪਣੇ ਹੱਕ ਦੀ ਡਿਮਾਂਡ ਲੈਟਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਸਾਨੂੰ ਸਾਰਿਆਂ ਨੂੰ ਦੁਬਾਰਾ ਤੋਂ ਫੇਰ ਇਹਨਾਂ ਨੇ ਪਹਿਲਾਂ ਸਾਡੇ 23 ਯੂਨੀਅਨ ਲੀਡਰ ਸਾਹਿਬਾਨ ਨੇ ਟਰਮੀਨੇਟ ਕੀਤੇ। ਉਸ ਤੋਂ ਬਾਅਦ ਕੁੱਲ ਮਿਲਾ ਕੇ ਇਹਨਾਂ ਨੇ ਹੁਣ ਤੱਕ ਜਿਹੜੇ ਕਿ 120 ਦੇ ਕਰੀਬ ਵਰਕਰਾਂ ਨੂੰ ਟਰਮੀਨੇਟ ਕਰਤਿਆ ਤੇ ਬਾਕੀ ਸਾਰਿਆਂ ਦਾ ਗੇਟ ਬੰਦ ਕਰਤਿਆ 25 ਤਰੀਕ ਨੂੰ ਇਹਨਾਂ ਨੇ ਜੀ। ਜੇ ਆਪਾਂ ਵਰਕਰਾਂ ਦੀ ਗਿਣਤੀ ਦੀ ਗੱਲ ਕਰੀਏ, ਜਿੱਥੇ ਨੌਜਵਾਨਾਂ ਦੀ, ਲੜਕੇ ਲੜਕੀਆਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉੱਥੇ ਵੱਡੀ ਤਾਦਾਦ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੀ ਉਮਰ ਬਹੁਤ ਵਡੇਰੀ ਹੋ ਚੁੱਕੀ ਹੈ, ਉਹ ਵੀ ਕੰਮ ਕਰਦੇ ਨਜ਼ਰ ਆ ਰਹੇ ਨੇ। ਤਾਂ ਜੇ ਮੰਨਿਆ ਜਾਵੇ ਅਸਲ ਦੇ ਵਿੱਚ
ਮਨਸ਼ਾ ਕੀ ਹੈ, ਕਿਉਂ ਕਾਰਨ ਕੀ ਹੈ, ਕਿਉਂ ਕੱਢਿਆ ਗਿਆ ਉਹਨਾਂ ਨੂੰ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਦੇ, ਇਹਨਾਂ ਦਾ ਇੱਕ ਛੋਟਾ ਜਿਹਾ ਮੋਹਾਲੀ ਦੇ ਵਿੱਚ B70 ਦੇ ਵਿੱਚ ਇੱਕ ਪਲਾਂਟ ਹੁੰਦਾ ਸੀਗਾ। ਉੱਥੇ ਵੀ ਇਹਨਾਂ ਨੇ ਇਦਾਂ ਹੀ ਕਰਿਆ। ਉੱਥੇ ਉਸ ਪਲਾਂਟ ਦੇ ਸਿਰ ਤੇ ਇਹਨਾਂ ਨੇ 300-400 ਕਰੋੜ ਦਾ ਇਹ ਪਲਾਂਟ ਲਗਾਇਆ ਇੱਥੇ ਕਮਾਈ ਦੇ ਉੱਤੇ। ਤਾਂ ਉਹਨਾਂ ਨੇ ਕੀ ਕੀਤਾ, ਜਿਹੜੇ ਉੱਥੇ ਵਰਕਰ ਸੀਗੇ ਉੱਥੇ ਵਾਲਿਆਂ ਨੂੰ ਵੀ ਇਦਾਂ ਹੀ ਗੇਟ ਤੇ ਤਾਲਾ ਮਾਰ ਕੇ ਕੱਢ ਦਿੱਤਾ ਸੀ। ਤਾਂ ਹੁਣ ਇਹਨਾਂ ਨੇ ਇੱਥੇ ਦੇ ਸਿਰ ਦੇ ਉੱਤੇ 500-600 ਕਰੋੜ ਦਾ ਪਲਾਂਟ ਚੇਨਈ ਦੇ ਵਿੱਚ ਲਗਾ ਲਿਆ ਆ। ਤਾਂ ਹੁਣ ਇੱਥੋਂ ਪਲਾਂਟ ਬੰਦ ਕਰਕੇ ਚੇਨਈ ਸ਼ਿਫਟ ਹੋਣਾ ਚਾਹੁੰਦੇ ਆ। ਤੇ ਇਹ ਯੂਨੀਅਨ ਰਜਿਸਟ੍ਰੇਸ਼ਨ ਤਾਂ ਹੀ ਨਹੀਂ ਹੋਣਾ ਦੇਣ ਚਾਹੁੰਦੇ ਕਿਉਂਕਿ ਵੀ ਜਿਹੜੇ ਇੱਥੇ ਸਾਥੀ 12-12 15-15 ਸਾਲ ਤੋਂ ਕੰਮ ਕਰ ਰਹੇ ਹੈ। ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਿਹੜੇ ਵਰਕਰ ਨੂੰ ਠੇਕੇਦਾਰੀ ਤੇ 240 ਦਿਨ ਰੈਗੂਲਰੀ ਵਰਕ ਕਰਾ ਲੈਂਦੇ ਆ ਤਾਂ ਉਹਨੂੰ ਕਨਫਰਮੇਸ਼ਨ ਦੇਣਾ ਪੈਂਦਾ। ਕੰਪਨੀ ਨੂੰ ਇਨਲੀਗਲੀ ਕੰਮ ਕਰਵਾਇਆ, ਲਾਇਸੈਂਸ ਇਹਨਾਂ ਦੇ ਕੋਲ ਨਹੀਂ ਸੀਗੇ। ਤਾਂ ਹੁਣ ਇਹ ਤਾਂ ਹੀ ਸਾਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਵੀ ਤਾਂ ਜਿਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਨਾ ਦੇਣੇ ਪੈਣ। ਜੇ ਆਪਾਂ ਵਰਕਰਾਂ ਦੀ ਗਿਣਤੀ ਦੀ ਗੱਲ ਆਈਏ ਤਾਂ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ ਜਿਹੜੇ ਵਰਕਰ ਨੇ ਜਿਹੜੇ ਸੜਕਾਂ ਦੇ ਉੱਪਰ ਬੈਠੇ ਹੋਏ ਨੇ? ਦੇਖੋ ਜੀ, ਸਾਡਾ 1000 ਵਰਕਰ ਪਹਿਲਾਂ ਸੀਗਾ। ਇਹਦੇ ਵਿੱਚੋਂ ਇਹਨਾਂ ਨੇ 200 ਕੁ ਵਰਕਰ ਜਿਹੜਾ ਕਿ ਪੈਸੇ ਦੇ ਕੇ ਖਰੀਦ ਲਿਆ, ਜਿਹਦੇ ਵਿੱਚ 2-3 ਲੱਖ ਰੁਪਏ ਇਹਨਾਂ ਨੇ ਪੈਸੇ ਦਿੱਤੇ। ਕਈਆਂ ਦੀ ਮਜਬੂਰੀਆਂ ਹੁੰਦੀਆਂ, ਉਹਨਾਂ ਦਾ ਫਾਇਦਾ ਚੱਕਿਆ, ਉਹ ਵੀ ਗੁੰਮਰਾਹ ਕੀਤਾ ਗਿਆ ਉਹਨਾਂ ਨੂੰ। ਲੇਕਿਨ ਸਾਡਾ ਜਿਹੜਾ 800 ਵਰਕਰ ਇਸ ਟਾਈਮ ਬਿਲਕੁਲ ਸਟਿਲ ਹੈ, ਜਿਹੜਾ ਕਿ ਹੁਣ ਇਸ ਟਾਈਮ ਗੇਟ ਦੇ ਉੱਤੇ ਬੈਠਿਆ ਹੋਇਆ, ਜਿਹਨੂੰ ਅਸੀਂ ਆਪਣੇ ਟਾਈਮ ਦੇ ਅਕੋਰਡਿੰਗ ਹੈ। ਤੇ ਕੱਲ ਜਿਹੜਾ ਕਿ ਅਸੀਂ ਇੱਥੇ ਸਾਡੇ ਕੰਪਨੀ ਗੇਟ ਦੇ ਉੱਤੇ ਸਾਡੇ ਇੱਥੇ ਜਿਹੜੇ ਲਾਗਲੇ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਸੀਗੀਆਂ, ਤਕਰੀਬਨ 50 ਪਿੰਡਾਂ ਦੀ ਪੰਚਾਇਤ ਇੱਥੇ ਬੁਲਾਈ ਗਈ, ਜਿਨ੍ਹਾਂ ਵੱਲੋਂ ਇੱਕ ਮਤਾ ਪਾਇਆ ਗਿਆ ਕੰਪਨੀ ਨੂੰ, ਜਿਹਦੇ ਵਿੱਚ 4 ਦਿਨ ਦਾ ਕੰਪਨੀ ਨੂੰ 4 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਅਗਰ ਇਹ ਵਰਕਰਾਂ ਨੂੰ, ਕੱਢੇ ਹੋਏ ਵਰਕਰਾਂ ਨੂੰ ਵਾਪਸ ਅੰਦਰ ਨਹੀਂ ਲੈਂਦੇ, ਉਹਨਾਂ ਦੀ ਤਨਖਾਹਾਂ 'ਚ ਵਾਧਾ ਨਹੀਂ ਕਰਦੇ, ਉਹਨਾਂ ਨੂੰ ਪੱਕੇ ਕਰਕੇ ਅੰਦਰ ਨਹੀਂ ਰੱਖਦੇ, ਤਾਂ 4 ਤਰੀਕ ਨੂੰ ਜਿਹੜਾ ਕਿ ਇੱਥੇ ਸਾਰੀਆਂ ਪੰਚਾਇਤਾਂ ਵੱਲੋਂ ਮਤਾ ਪਾਸ ਕਰਕੇ ਫੈਕਟਰੀ ਦਾ ਘਰੋ ਕੀਤਾ ਜਾਏਗਾ। ਘਰੋ ਕਰਨ ਤੋਂ ਬਾਅਦ ਫੈਕਟਰੀ ਦਾ ਜਿਹੜਾ ਗੇਟ ਹੈ, ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਅੰਦਰ ਬੰਦਿਆਂ ਦੀ ਬਾਹਰ ਤੋਂ ਭਰਤੀ ਕਰ ਰਹੇ, ਲੋਕਲ ਬੰਦੇ ਨੂੰ ਕੱਢ ਦਿੱਤਾ ਗਿਆ ਸਾਰੇ ਨੂੰ। ਤਾਂ ਅਸੀਂ ਇਹਨਾਂ ਦਾ ਗੇਟ ਬਲੌਕ ਕਰਕੇ ਉਹ ਸਾਰਾ ਕੁਝ ਸਿਸਟਮ ਬੰਦ ਕਰਾਂਗੇ ਅਸੀਂ, ਅਗਰ ਸਾਨੂੰ ਨਹੀਂ ਲਿੱਤਾ ਗਿਆ ਜੀ। ਬਈ ਇਹਦਾ ਕੀ ਕਾਰਨ ਹੋ ਸਕਦਾ ਹੈ ਕਿ ਜਿਹੜੇ ਲੋਕ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ, ਕਿਉਂਕਿ ਕਿਸੇ ਵੀ ਅਦਾਰੇ ਦਾ ਵਰਕਰ ਮਾਂ ਹੁੰਦੀ ਹੈ, ਬਹੁਤ ਮਿਹਨਤ ਦੇ ਨਾਲ ਵਰਕਰ ਕੰਮ ਕਰਦੇ ਨਜ਼ਰ ਆਉਂਦੇ ਨੇ। ਤਾਂ ਇਹ ਅਜਿਹੇ ਦੇ ਵਿੱਚ ਵੀ ਕੁਝ ਲੋਕ ਦੇਖੇ ਜਾ ਸਕਦੇ ਆ ਜਿਹੜੇ ਬਹੁਤ ਮੁਸ਼ੱਕਤ ਦੇ ਨਾਲ ਕੰਮ ਕਰਦੇ ਰਹੇ ਨੇ, ਔਰ ਪਰਿਵਾਰ ਜੇ ਘਰ ਤੋਂ ਗੱਲ ਕਰੀਏ ਤਾਂ ਬਹੁਤ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਨੇ। ਪਰ ਅਜਿਹਾ ਕਾਰਨ ਕਿਉਂ ਕਿ ਜਿਹੜੇ ਇੱਥੋਂ ਦੇ ਲੋਕ ਨੇ, ਜਿਹੜੇ ਇੱਥੋਂ ਦੇ ਸਥਾਨਕ ਲੋਕ ਨੇ, ਉਹਨਾਂ ਨੂੰ ਬਾਹਰ ਕੱਢ ਦੇਣਾ, ਔਰ ਜਿਹੜੇ ਯੂਪੀ ਬਿਹਾਰ ਦੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਤਰਜੀਹ ਦੇ ਦੇਣਾ, ਕਿ ਕਿਤੇ ਨਾ ਕਿਤੇ ਇਹਦਾ ਕਾਰਨ ਕੀ ਮੰਨਿਆ ਜਾਵੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਿਹੜੇ ਵਰਕਰ ਇੱਥੇ ਉਮਰਦਰਾਜ ਵੀ ਹੋ ਗਏ ਨੇ ਕਈ ਸਾਥੀ, ਉਹਨਾਂ ਦਾ ਕਾਰਨ ਇਹ ਹੈ ਕਿ ਜਿਹੜਾ ਅੰਦਰ 15-15 ਸਾਲ ਹੋ ਗਏ ਕੰਮ ਕਰਦਿਆਂ ਨੂੰ। ਇੱਕ ਤਾਂ ਜਿਹਨੇ ਬੰਦੇ ਨੇ 15 ਸਾਲ ਲਗਾਤੇ ਉਸ ਕੰਪਨੀ 'ਚੋਂ, ਕਿਤੇ ਹੋਰ ਕੰਮ ਕਰਨ ਜੋਗਾ ਨਹੀਂ ਰਹਿੰਦਾ, ਕਿਉਂਕਿ ਅਗਲੀ ਕੰਪਨੀ 'ਚ ਜਾਂਦੇ ਅਗਲਾ ਕਹਿੰਦਾ ਕਿ ਇਹਦੀ ਓਵਰੇਜ ਹੋ ਗਿਆ ਹੈ, ਹੁਣ ਇਸ ਨੂੰ ਉਸ ਹਿਸਾਬ ਦੇ ਨਾਲ ਅਸੀਂ ਕੰਮ ਨਹੀਂ ਲੈ ਸਕਦੇ। ਤਾਂ ਜਿਹੜਾ ਮੇਨ ਸੀਗਾ ਵਰਕਰ ਦਾ ਜਿਹੜਾ ਸੀਗਾ ਖੂਨ ਇਹਨਾਂ ਨੇ ਚੂਸ ਲਿਆ, ਤਾਂ ਵਰਕਰ ਦੇ ਵਿੱਚ ਤਾਂ ਕੁਝ ਵੀ ਨਹੀਂ ਰਹਿ ਗਿਆ। ਨੰਬਰ 2, ਜਿਹੜਾ ਕੱਢਣਾ ਤਾਂ ਚਾਹੁੰਦੇ ਨੇ ਕਿਉਂਕਿ ਜਿਹੜਾ ਲੋਕਲ ਵਰਕਰ ਹੈ, ਅਗਰ ਉਹ ਕਿਸੇ ਤਰੀਕੇ ਦੇ ਨਾਲ ਜ਼ੋਰ ਜ਼ਬਰਦਸਤੀ ਹੁੰਦੀ ਹੈ ਤਾਂ ਆਪਣੇ ਪਰਿਵਾਰ ਦੇ ਨਾਲ ਉਹਦਾ ਸਾਰੇ ਇੱਥੇ ਲਿੰਕ ਹੁੰਦੇ, ਪਿੰਡਾਂ ਦੀ ਪੰਚਾਇਤਾਂ ਸਰਪੰਚਾਂ ਨੂੰ ਇਕੱਠੇ ਕਰਕੇ, ਜਿਵੇਂ ਅਸੀਂ ਕੱਲ੍ਹ ਇੱਥੇ ਪੰਚਾਇਤ ਕੀਤੀ ਸੀ, ਮਹਾ ਪੰਚਾਇਤ ਕੀਤੀ ਸੀ। ਤਾਂ ਇਹ ਲੋਕਲ ਬੰਦੇ ਨੂੰ ਇਸ ਕਰਕੇ ਇੱਥੇ ਭਰਤੀ ਨਹੀਂ ਕਰਨਾ ਚਾਹੁੰਦੇ ਵੀ ਤਾਂ ਜੋ ਇਹ, ਜਿਵੇਂ ਅਸੀਂ ਇੱਥੇ ਹੁਣ ਗੇਟ ਦੇ ਉੱਤੇ ਬੈਠ ਗਏ ਹਾਂ, ਵੀ ਤਾਂ ਜੋ ਯੂਪੀ ਬਿਹਾਰ ਦੇ ਨੂੰ ਅਸੀਂ ਡਰਾ ਧਮਕਾ ਕੇ ਇੱਥੋਂ ਭਜਾ ਸਕਦੇ ਹਾਂ। ਕਿਤੇ ਤਨਖਾਹ ਦਾ ਮਸਲਾ ਵੀ ਨਹੀਂ, ਕਿਤੇ ਕਿ ਜਿਹੜੇ ਇੱਥੋਂ ਦੇ ਲੋਕ ਉਹ ਜ਼ਿਆਦਾ ਤਨਖਾਹ ਦੀ ਮੰਗ ਕਰਦੇ, ਜਾਂ ਜਿਹੜੇ ਯੂਪੀ ਬਿਹਾਰ ਦੇ ਲੋਕ ਹੈ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਊਗੀ? ਹਾਂਜੀ, ਜਿਹੜੇ ਬਾਹਰ ਤੋਂ ਵਰਕਰਾਂ ਨੂੰ ਲੈ ਕੇ ਆ ਰਹੇ ਆ ਬੱਸਾਂ ਭਰ ਕੇ, ਉਹ ਐਕਚੁਅਲੀ ਜਿਹੜੇ ਲੇਬਰ ਚੌਂਕ ਹੁੰਦੇ ਨੇ, ਜਿੱਥੇ ਮਜ਼ਦੂਰ ਖੜੇ ਹੁੰਦੇ ਨੇ, ਕੋਈ ਰਾਜ ਮਿਸਤਰੀ ਨਾਲ ਜਾਂਦਾ, ਕੋਈ ਕਿਸੇ ਨਾਲ ਜਾਂਦਾ, ਉੱਥੋਂ ਬੱਸਾਂ ਭਰ ਕੇ ਲਿਆ ਰਹੇ ਨੇ। ਤੇ ਉਹਨਾਂ ਨੂੰ ਘੱਟ ਤਨਖਾਹ ਦੇ ਉੱਤੇ ਵੀ, ਸਾਡੇ ਨਾਲ ਵੀ ਘੱਟ ਤਨਖਾਹ ਦੇ ਕੇ ਉਹਨਾਂ ਨੂੰ ਅੰਦਰ ਇੱਕ ਲੇਖੇ ਦਾ ਬੰਦੀ ਬਣਾ ਕੇ ਕੰਮ ਕਰਾ ਰਹੇ ਨੇ। ਤੇ ਜਿਹੜੇ ਸਾਡੇ ਬਣਦੇ ਹੱਕ ਹੈ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ ਜੀ। ਭਾਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ। ਤੁਸੀਂ ਵੀ ਇਸੇ ਅਦਾਰੇ ਦੇ ਵਿੱਚ ਕੰਮ ਕਰ ਰਹੇ ਹੋ? ਇਸੇ ਅਦਾਰੇ 'ਚ ਕੰਮ ਕਰਦਾ ਜੀ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦੇ ਹੋ ਚੁੱਕੇ ਆ ਜੀ। ਤੇ ਜਿਸ ਤਰ੍ਹਾਂ ਇਹ ਸਾਡੇ ਨਾਲ ਕਰ ਰਹੇ ਆ, ਬਦਸਲੂਕੀ ਕਰ ਰਹੇ ਆ, ਸਾਨੂੰ ਬਾਹਰ ਕੱਢ ਦਿੰਦੇ ਆ, ਜਦੋਂ ਜੀ ਕਰਦਾ ਬਾਹਰ ਕੱਢ ਦਿੰਦੇ ਆ, ਜਦੋਂ ਜੀ ਕਰਦਾ ਵੀ ਅੰਦਰ ਬੁਲਾ ਲੈਂਦੇ ਆ। ਜੀ ਦਾ ਮਤਲਬ ਕੀ ਸਮਝਿਆ ਜਾਵੇ ਕਿ ਇਸ ਤੋਂ ਪਹਿਲਾਂ ਵੀ, ਕਿਉਂਕਿ ਪਹਿਲਾਂ ਵੀ ਜਿਹੜਾ ਸੀ ਅਦਾਰੇ ਦੇ ਵਿੱਚੋਂ ਬਾਹਰ ਕੀਤਾ ਗਿਆ? ਬਿਲਕੁਲ ਜੀ, ਪਹਿਲਾਂ ਵੀ ਇਹਨਾਂ ਨੇ 13 ਨਵੰਬਰ ਨੂੰ ਸਾਨੂੰ ਸਾਰਿਆਂ ਦਾ ਹੀ ਗੇਟ ਬੰਦ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਅਸੀਂ ਇੱਦੇ 4 ਦਿਨ ਦਾ ਧਰਨਾ ਲੱਗਿਆ। ਸਾਡਾ ਲੇਬਰ ਕੋਰਟ 'ਚ ਫੈਸਲਾ ਹੋਇਆ ਵਾ ਇਸ ਚੀਜ਼ ਦਾ, ਸਾਰਿਆਂ ਨੂੰ ਫਿਰ ਇਹਨਾਂ ਨੇ ਅੰਦਰ ਲਿੱਤਾ ਸੀ। ਤੇ ਹੁਣ ਵੀ ਇਹਨਾਂ ਨੇ ਇੱਦਾਂ ਹੀ ਕਰਿਆ, ਪਹਿਲਾਂ ਸਾਡੇ ਯੂਨੀਅਨ ਮੈਂਬਰਾਂ ਨੂੰ ਕੱਢਿਆ, ਉਦੋਂ ਬਾਅਦ ਸਾਡੇ ਹੋਰ ਮੈਂਬਰਾਂ ਨੂੰ ਇਹਨਾਂ ਨੇ ਤਕਰੀਬਨ 70-80 ਮੈਂਬਰਾਂ ਨੂੰ ਇਹਨਾਂ ਨੇ ਟਰਮੀਨੇਟ ਕਰਤਾ। ਤੇ ਬਾਅਦ 'ਚ ਵੀ ਹੋਰਾਂ ਨੂੰ ਵੀ ਲੈਟਰ ਦਿੱਤੇ ਆ ਵੀ ਤੁਹਾਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਤੇ ਕਈਆਂ ਦਾ ਹਿਸਾਬ ਕਿਤਾਬ ਵੀ ਇਹਨਾਂ ਨੇ ਪਾਤਿਆ ਵੀ ਹਾਂ ਜੀ ਤੁਹਾਨੂੰ ਅਸੀਂ ਟਰਮੀਨੇਟ ਕਰ ਦਿੱਤਾ ਗਿਆ। ਤੇ ਉਹਦੇ ਹਿਸਾਬ ਨਾਲ ਸਾਨੂੰ A ਸ਼ਿਫਟ ਨੂੰ ਵੀ ਅੰਦਰ ਬੰਦ ਕਰ ਲਿਆ ਸੀ, ਤੇ B ਨੂੰ ਸਾਡੀਆਂ ਬੱਸਾਂ ਇਹਨਾਂ ਨੇ ਵਾਪਸੀ ਮੋੜਤੀਆਂ ਸੀ ਰਸਤੇ 'ਚੋਂ ਹੀ। ਤੇ ਉਸ ਤੋਂ ਬਾਅਦ ਸਾਨੂੰ 4:30 ਵਜੇ ਅਸੀਂ ਘਰ ਨੂੰ ਗਏ ਆ,
ਤੇ ਸਾਡੇ ਕੁਝ ਬੰਦੇ ਧਰਨੇ ਤੇ ਚਲੇ ਗਏ ਸੀ, ਜਿਹੜਾ ਮੋਹਾਲੀ ਧਰਨਾ ਚੱਲ ਰਿਹਾ ਲੇਬਰ ਕੋਰਟ ਦੇ ਅੱਗੇ। ਤੇ ਅਗਲੇ ਦਿਨ ਅਸੀਂ ਡੀਸੀ ਆਫਿਸ ਦੇ ਵਿੱਚ ਵੀ ਗਏ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਵੀ ਹਾਂ ਜੀ ਸਾਡੇ ਨਾਲ ਇਹ ਧੱਕਾ ਹੋ ਰਿਹਾ ਤੇ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ। ਤੇ ਸਾਨੂੰ ਅੰਦਰ ਬਹੁਤ ਜ਼ਿਆਦਾ ਸ਼ੋਸ਼ਣ ਸੀਗਾ, ਇਸੇ ਕਰਕੇ ਸਾਨੂੰ ਯੂਨੀਅਨ ਦਾ ਗਠਨ ਕਰਨਾ ਪਿਆ। ਤੇ ਹੁਣ ਸਾਡੀ ਜਿਹੜੀ ਯੂਨੀਅਨ ਹੈ ਇਹ ਇਸੇ ਕਰਕੇ ਇਹ ਸਾਡੀ ਰਜਿਸਟ੍ਰੇਸ਼ਨ ਨਹੀਂ ਹੋਣ ਦਿੰਦੇ ਵੀ ਜੇਕਰ ਇਹ ਇਹਨਾਂ ਦੀ ਯੂਨੀਅਨ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਤਾਂ ਇਹ ਆਪਣੀ ਆਵਾਜ਼ ਪੂਰੇ ਉਹਦੇ ਨਾਲ ਚੁੱਕ ਸਕਦੇ ਆ। ਤੇ ਇਹੀ ਚੱਕਰ ਹੈ ਵੀ ਸਾਨੂੰ ਇਹ ਅੰਦਰ ਇਹ ਚਾਹੁੰਦੇ ਆ ਵੀ ਇਹ ਬੰਦੇ ਇੱਦਾਂ ਹੀ ਚਲੇ ਜਾਣ ਇੱਥੋਂ, ਵੀ ਜਿਹੜੇ ਇਹਨਾਂ ਦਾ ਪੁਰਾਣਾ ਜੋ ਵੀ ਹੈ ਉਹ ਜ਼ੀਰੋ ਹੋ ਜੇ, ਵੀ ਪਿਛਲਾ ਜਿੰਨਾ ਵੀ ਰਿਕਾਰਡ ਹੈ 8 ਸਾਲ ਦਾ, 10 ਸਾਲ ਦਾ, 15 ਸਾਲ ਦਾ, ਉਹ ਉਹਦੇ ਤੋਂ ਹੁਣ ਵੀ ਇਹਨਾਂ ਨੇ ਇਹੀ ਕਿਹਾ ਵੀ ਆਪਣੇ ਯੂਨੀਅਨ ਬੋਡੀਆਂ ਨੂੰ ਛੱਡ ਕੇ ਅੰਦਰ ਆ ਜਾਓ, ਵੀ ਸਾਡੇ ਕੋਲ ਸਾਈਨ ਕਰ ਦਿਓ ਆ ਕੇ ਵੀ ਤੁਸੀਂ ਅੰਦਰ ਕੰਮ ਕਰ ਸਕਦੇ ਹੋ। ਤੁਹਾਡੇ ਜਿਹੜੇ ਯੂਨੀਅਨ ਦੇ ਮੁਖੀ ਨੇ ਉਹਨਾਂ ਨੇ ਇੱਕ ਦੋਸ਼ ਲਗਾਇਆ ਕਿ ਕਿਤੇ ਨਾ ਕਿਤੇ ਜਿਹੜੇ ਦੂਜੇ ਵਰਕਰ ਨੇ ਉਹਨਾਂ ਨੂੰ ਪੈਸੇ ਦੇ ਕੇ ਖਰੀਦੋ ਫਰੋਖਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿ ਤੁਹਾਡੇ ਕੋਲੇ ਵੀ ਜਿਹੜੀ ਇੱਥੋਂ ਦੀ ਮੈਨੇਜਮੈਂਟ ਉਹਨਾਂ ਨੇ ਅਪਰੋਚ ਕੀਤਾ ਤੁਹਾਨੂੰ ਖਰੀਦਣ ਵਾਸਤੇ। ਕਈ ਬੰਦਿਆਂ ਕੋਲ ਸਾਡੇ ਬੰਦਿਆਂ ਕੋਲ ਫੋਨ ਆਏ ਹੈ ਵੀ ਹਾਂ ਜੀ ਤੁਹਾਡੀ ਸੈਲਰੀ ਅਸੀਂ 5000 ਵਧਾ ਦਿੰਦੇ ਹਾਂ, 10000 ਵਧਾ ਦਿੰਦੇ ਹਾਂ, ਵੀ ਤੁਸੀਂ ਅੰਦਰ ਆ ਜਾਓ, ਵੀ ਤੁਸੀਂ ਉਹਨਾਂ ਦਾ ਗੈਲਾ ਛੱਡ ਦਿਓ। ਪਰ ਉਹ ਸਾਡੇ ਵਰਕਰਾਂ ਨੇ ਇਹਨਾਂ ਨੂੰ ਬਿਲਕੁਲ ਠੋਕ ਕੇ ਜਵਾਬ ਦਿੱਤਾ ਕਿ ਅਸੀਂ ਆਪਣੀ ਯੂਨੀਅਨ ਤੋਂ ਬਿਨਾਂ ਬਿਲਕੁਲ ਵੀ ਅੰਦਰ ਨਹੀਂ ਆਵਾਂਗੇ। ਜੇ ਅੰਦਰ ਜਾਵਾਂਗੇ ਤਾਂ ਆਪਣੀ ਯੂਨੀਅਨ ਦੇ ਨਾਲ ਜਾਵਾਂਗੇ, ਵੀ ਸਾਡੀਆਂ ਮੰਗਾਂ ਮੰਨ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਟੇਬਲ ਟੋਕ ਕਰੋ, ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਤੇ ਸਾਡੀਆਂ ਮੰਗਾਂ ਮੰਨੋ ਤਾਂ ਅਸੀਂ ਸਾਰੇ ਹੀ ਅੰਦਰ ਆਵਾਂਗੇ ਜਦੋਂ ਵੀ ਆਵਾਂਗੇ। ਇੱਕ ਹੋਰ ਵੱਡਾ ਸਵਾਲ ਹੈ ਕਿ ਅਸਲ ਦੇ ਵਿੱਚ ਮਨਸ਼ਾ ਕੀ ਹੋ ਸਕਦੀ ਹੈ, ਕਿਉਂਕਿ ਗੱਲ ਕੀਤੀ ਕਿ ਕਰੋੜਾਂ ਦੇ ਅਰਬਾਂ ਦੇ ਪ੍ਰੋਜੈਕਟ ਇਸ ਕੰਪਨੀ ਦੇ ਕੋਲੇ, ਪਰ ਅਸਲ ਦੇ ਵਿੱਚ ਮਨਸ਼ਾ ਕੀ ਹੈ? ਨੌਜਵਾਨਾਂ ਨੂੰ ਉਹਨਾਂ ਦੇ ਪੂਰੇ ਬਣਦੇ ਅਧਿਕਾਰ ਨਾ ਦੇਣੇ, ਤਨਖਾਹ ਨਾ ਪੂਰੀ ਦੇਣੀ, ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਪੂਰੀ ਨਾ ਦੇਣੀ। ਅਸਲ ਦੇ ਵਿੱਚ ਇਹਨਾਂ ਦੀ ਮਨਸ਼ਾ ਕੀ ਹੈ? ਨੌਜਵਾਨਾਂ ਨੂੰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਕੰਮ ਤੋਂ ਵਿਹਾਜ ਰੱਖਣਾ, ਜਾਂ ਉਹਨਾਂ ਦੇ ਮਨ ਦੇ ਵਿੱਚ ਨਫ਼ਰਤ ਪੈਦਾ ਕਰਨੀ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਨੌਕਰੀਆਂ ਨਹੀਂ ਪੜ੍ਹ ਲਿਖ ਕੇ ਵੀ। ਦੇਖੋ ਮਨਸਾ ਇਹਨਾਂ ਦੀ ਇਹ ਹੁੰਦੀ ਹੈ ਜੀ, ਇਹਨਾਂ ਨੇ ਮੰਨ ਲਓ 10 ਸਾਲ ਉਰੇ ਪ੍ਰੋਜੈਕਟ ਆਪਣਾ ਤਿਆਰ ਕੀਤਾ ਹੈ, ਉਦੋਂ ਬਾਅਦ ਜਿੱਦਾਂ ਹੁਣ ਵੀ ਨਵੀਂ ਭਰਤੀ ਕਰ ਲੈਣੀ ਆ, ਪੁਰਾਣੇ ਬੰਦੇ ਨੂੰ ਭੇਜ ਦੇਣਾ ਘਰ ਨੂੰ, ਤੇ ਜਿਹੜੀ ਨਵੀਂ ਭਰਤੀ ਆ ਉਹ ਹਾਲੇ ਆਵਾਜ਼ ਚੁੱਕਣ 'ਚ ਉਹਨੂੰ ਵੀ 10 ਸਾਲ ਲੱਗ ਜਾਣੇ ਆ, ਤੇ ਜਿਹੜਾ ਆਵਾਜ਼ ਚੁੱਕਦਾ ਹੈ ਉਹਨੂੰ ਬਾਹਰ ਬਿਠਾ ਦਿੰਦੇ ਆ। ਤੇ ਜੇਕਰ ਅਸੀਂ ਲਗਾਤਾਰ ਇਦਾਂ ਹੀ ਲੱਗੇ ਰਹਿੰਦੇ ਆ ਤਾਂ ਸਾਨੂੰ ਕੁਛ ਨਾ, ਜੇਕਰ ਕੰਪਨੀ ਜਾਂਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਕੰਪਨੀ ਨੂੰ ਕੁਛ ਨਾ ਕੁਛ ਵਰਕਰਾਂ ਨੂੰ ਦੇ ਕੇ ਜਾਣਾ ਪੈਂਦਾ। ਜਿੱਦਾਂ ਫਿਲਿਪਸ ਬੰਦ ਹੋਈ ਸੀ ਉਹਨਾਂ ਨੂੰ ਵੀ ਕੁਛ ਨਾ ਕੁਛ ਦੇ ਕੇ ਜਾਣਾ ਪਿਆ। ਪਰ ਇਹ ਚਾਹੁੰਦੇ ਆ ਜਿੱਦਾਂ ਇਹਨਾਂ ਨੇ 2070 ਬੰਦ ਕਰੀ ਹੈ ਜੀ, ਉੱਥੇ ਸਿਗਮਾ ਕੰਪਨੀ ਸੀ ਉਹ ਇਹਨਾਂ ਨੇ ਬੰਦ ਕਰਤੀ, ਉੱਥੇ ਦੇ ਵਰਕਰ 20 ਸ਼ਿਫਟ 'ਚ ਆਏ ਤੇ ਤਾਲਾ ਲੱਗਿਆ ਦੇਖਿਆ ਤੇ ਉਹਨਾਂ ਨੂੰ ਵਾਪਸ ਆਉਣਾ ਪਿਆ। ਉਹਨਾਂ ਨੇ ਬਥੇਰੀ ਆਵਾਜ਼ਾਂ ਚੁੱਕੀਆਂ ਪਰ ਕਿਸੇ ਨੇ ਨਹੀਂ ਸੁਣੀ, ਨਾ ਹੀ ਉਸ ਟਾਈਮ ਇਹਨਾਂ ਦੀ ਜਿਹੜੀ ਯੂਨੀਅਨ ਪੱਕੇ ਦੀ ਯੂਨੀਅਨ ਹੈ ਉਹ ਬਣਾਈ ਕੱਚਿਆਂ ਦੇ ਨਾਲ ਰਲ ਕੇ ਹੈ। ਪਰ ਉਹਨਾਂ ਨੇ ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਅਸੀਂ ਕੱਚਿਆਂ ਦਾ ਸਾਥ ਦਈਏ। ਉਹਨਾਂ ਤੋਂ ਪਹਿਲੇ ਇਹਨਾਂ ਨੇ ਸਾਈਨ ਸੁਣ ਕਰਾ ਲਿਆ ਵੀ ਹਾਂ ਅਸੀਂ ਕੱਚਿਆਂ ਦਾ ਸਾਥ ਨਹੀਂ ਦੇਵਾਂਗੇ, ਸਾਡੇ ਕੋਲ ਜਿਹੜੇ 122 ਬੰਦਾ ਪੱਕਾ ਹੈ ਵੀ ਅਸੀਂ ਉਹਨਾਂ ਦਾ ਹੀ ਸਾਥ ਦੇਵਾਂਗੇ। ਇਹ ਚੱਕਰ ਹੈ ਵੀ ਇਹ ਕੱਢਣ ਨੂੰ ਫਿਰਦੇ ਆ ਸਾਰਿਆਂ ਨੂੰ ਵੀ ਬੰਦਾ ਆਪਣੀ ਆਵਾਜ਼ ਨਾ ਚੁੱਕੇ। ਮੈਮ ਕੀ ਨਾਮ ਹੈ ਤੁਹਾਡਾ? ਕਮਲਜੀਤ ਕੌਰ। ਕਿੰਨੇ ਸਮੇਂ ਤੋਂ ਕੰਮ ਕਰ ਰਹੇ? 7 ਸਾਲ ਹੋ ਗਏ ਸਰ ਮੈਨੂੰ ਕੰਮ ਕਰਦੇ। ਡਿਊਟੀ ਕਾਹਦੇ ਉੱਪਰ ਹੋਇਆ ਕਰਦੀ ਸੀ ਤੁਹਾਡੀ? ਆਇਲ ਸੀਲਾਂ ਬਣਦੀਆਂ ਸਰ, ਮੈਂ ਪ੍ਰੋਡਕਸ਼ਨ ਦੇ ਵਿੱਚ ਹਾਂ, ਦੋ ਮਸ਼ੀਨਾਂ ਚਲਾਉਣੀਆਂ ਮੈਂ। ਤਨਖਾਹ ਕਿੰਨੀ ਦਿੱਤੀ ਜਾਂਦੀ ਸੀ? ਸਰ ਮੈਨੂੰ 7200 ਤੇ ਇਹਨਾਂ ਨੇ ਰੱਖਿਆ ਸੀਗਾ, ਹੁਣ ਤੱਕ ਮੇਰੀ ਤਨਖਾਹ 8-9 ਹਜ਼ਾਰ ਤੱਕ। ਇੰਨੇ ਪੈਸਿਆਂ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋ ਜਾਂਦਾ? ਬਹੁਤ ਮੁਸ਼ਕਲ ਆ ਸਰ। ਮੈਂ ਤਾਂ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਹਾਂ, ਜਾਣਾ ਆਉਣਾ, ਦਵਾਈਆਂ ਦੇ ਖਰਚੇ, ਬੱਚਿਆਂ ਦੀਆਂ ਫੀਸਾਂ ਸਰ, ਰੂਮ ਵੀ ਰੈਂਟ ਤੇ ਲਏ ਹੋਏ ਆ, ਤੇ ਬਹੁਤ ਪ੍ਰੋਬਲਮ ਆਉਂਦੀ ਆ ਸਾਨੂੰ, ਮਤਲਬ ਕਿ ਗੁਜ਼ਾਰਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲ ਰਿਹਾ। ਜੇ ਇਸ ਤਰੀਕੇ ਦੇ ਨਾਲ ਦੇਖਿਆ ਜਾਵੇਗਾ ਤੁਹਾਡੇ ਵਿੱਚ ਕੁਝ ਅਜਿਹੇ ਨੌਜਵਾਨ ਲੜਕੇ ਲੜਕੀਆਂ ਨੇ ਵੀ ਬਹੁਤ ਵੱਡੀ ਯੋਗਤਾ ਹਾਸਲ ਕੀਤੀ ਹੋਈ ਹੈ, ਵਿਦਿਅਕ ਯੋਗਤਾ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਦੀ ਮਿਹਨਤ ਲਾ ਕੇ ਕੰਮਕਾਰ ਕਰਕੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਯੋਗਤਾ ਹਾਸਲ ਕਰਾਉਣਾ ਚਾਹੁੰਦੇ ਹੋ, ਵਧੀਆ ਪੜ੍ਹਾਉਣਾ ਚਾਹੁੰਦੇ ਹੋ, ਤਾਂ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਫਿਰ ਬੱਚਿਆਂ ਦਾ ਫਿਊਚਰ ਅੱਗੇ ਲੱਗਦਾ ਸਿਕਿਉਰ ਨਜ਼ਰ ਆਉਂਦਾ ਹੈ ਤੁਹਾਨੂੰ? ਬਿਲਕੁਲ ਨਹੀਂ ਸਰ, ਬੱਚਿਆਂ ਦਾ ਫਿਊਚਰ ਅਸੀਂ ਵੀ ਗੁਲਾਮੀ ਕਰਦੇ ਹਾਂ। ਮੈਨੂੰ ਲੱਗਦਾ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਅਜਿਹੇ ਹਾਲਾਤਾਂ ਦੇ ਵਿੱਚ ਗੁਲਾਮੀ ਹੀ ਕਰੂਗੀ ਜੇ ਅਗਰ ਅਸੀਂ ਸੰਘਰਸ਼ ਨਾ ਕਰਾਂਗੇ ਤਾਂ। ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦ ਕਰਾਉਣ ਲਈ ਇਹ ਸਭ ਕੁਝ ਕਰ ਰਹੇ ਹਾਂ, ਜੋ ਕਦਮ ਚੱਕ ਰਹੇ ਹਾਂ ਆਪਣੇ ਬੱਚਿਆਂ ਦੀ ਆਜ਼ਾਦੀ ਲਈ ਹੀ ਚੱਕ ਰਹੇ ਹਾਂ। ਜੇ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਤੁਹਾਡਾ ਨਿੱਜੀ ਤਕਰਾਰ ਹੁੰਦਾ ਹੈ, ਤੁਸੀਂ ਆਪਣਾ ਇੱਕ ਪ੍ਰਣ ਕਰਦੇ ਹੋ ਕਿ ਅਸੀਂ ਜਿਹੜਾ ਇੱਥੇ ਧਰਨਾ ਲਗਾਉਣਾ ਹੈ ਆਪਣੇ ਇਸ ਤਰੀਕੇ ਦੇ ਨਾਲ ਬਣਦੇ ਹੋਏ ਜਿਹੜੇ ਹੱਕ ਨੇ ਉਹ ਲੈਣੇ ਨੇ। ਤਾਂ ਜੇ ਸਮੇਂ ਦੀ ਗੱਲ ਕਰੀਏ, ਜਦੋਂ ਤੁਸੀਂ ਇੱਥੇ ਕੰਮਕਾਰ ਕਰਦੇ ਸੀ, ਕਿਤੇ ਨਾ ਕਿਤੇ ਜਦੋਂ ਤੁਹਾਡੇ ਵੱਲੋਂ ਕੰਮ ਕੀਤਾ ਜਾਂਦਾ ਸੀ ਉੱਥੇ ਵੀ ਕੋਈ ਦਬਾਅ ਪਾਇਆ ਜਾਂਦਾ ਸੀ ਜਾਂ ਫਿਰ ਤੁਸੀਂ ਫ੍ਰੀ ਮਾਈਂਡ ਹੋ ਕੇ ਕੰਮ ਕਰਦੇ ਸੀ? ਫ੍ਰੀ ਮਾਈਂਡ ਤਾਂ ਸਰ ਅੱਜ ਤੱਕ ਅਸੀਂ ਕੰਮ ਕੀਤਾ ਹੀ ਨਹੀਂ ਕਦੇ। ਅਸੀਂ ਕੰਮ ਕਰ ਰਹੇ ਹਾਂ, ਸਾਡੀ ਪਿੱਛੋਂ ਵੀਡੀਓ ਬਣ ਰਹੀ ਆ,
ਉਹਨਾਂ ਕੋਲੇ ਮੋਬਾਈਲ ਆ, ਇੰਜੀਨੀਅਰਾਂ ਕੋਲੇ, ਲਾਈਨ ਆਡੀਟਰਾਂ ਕੋਲੇ, ਉਹ ਵੀਡੀਓ ਬਣਾ ਰਹੇ ਆ ਸਾਡੀ। ਅਸੀਂ ਮਤਲਬ ਫ੍ਰੀ ਮਾਈਂਡ ਹੋ ਕੇ ਤਾਂ ਕੰਮ ਕਰ ਹੀ ਨਹੀਂ ਸਕਦੇ। ਮੈਡਮ ਤੁਸੀਂ ਫਿੰਗਰ ਨਹੀਂ ਚੈੱਕ ਕੀਤੀ, ਉਹ ਸਾਡੇ ਸੀਨੀਅਰ ਨੇ, ਸਾਨੂੰ ਜ਼ੁਬਾਨੀ ਵੀ ਬੋਲ ਸਕਦੇ ਆ। ਵੀਡੀਓ ਬਣਾਉਣ ਦੀ ਤਾਂ ਕੋਈ ਸਰ ਉਹਨਾਂ 'ਚ ਉਹ ਹੈ ਹੀ ਨਹੀਂ। ਸਾਡੀ ਵੀਡੀਓ ਨਾਲ ਸਾਨੂੰ ਨਹੀਂ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ। ਮਤਲਬ ਮੈਂਟਲੀ ਟੌਰਚਰ ਕੀਤਾ ਜਾਂਦਾ। ਤੁਸੀਂ ਟਾਈਮ 'ਤੇ ਆਉਣਾ ਹੈ, 15 ਮਿੰਟ ਤੁਹਾਨੂੰ ਟੀ ਬ੍ਰੇਕ ਆ, ਅੱਧਾ ਘੰਟਾ ਲੰਚ ਬ੍ਰੇਕ ਆ, ਤੁਸੀਂ ਇੰਨੇ 'ਚ ਹੀ ਆਉਣਾ। 5-10 ਮਿੰਟ ਵੱਧ ਵੀ ਲੱਗ ਸਕਦੇ ਆ ਸਰ। ਔਰ ਸਾਡੀ ਕੋਈ ਚੀਜ਼ ਨਹੀਂ ਤੁਸੀਂ ਰੱਖਣੀ ਮਸ਼ੀਨਾਂ ਦੇ ਉੱਤੇ। ਮਤਲਬ ਸਾਡੇ ਬੈਗ ਵੀ ਚੈੱਕ ਹੁੰਦੇ ਆ, ਜਿਵੇਂ ਅਸੀਂ ਕੋਈ ਕਾਂਡ ਕਰਕੇ ਆਏ ਹੁੰਦੇ ਆ, ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋ ਰਿਹਾ ਸਰ ਅੰਦਰ ਕੰਪਨੀ 'ਚ। ਮਤਲਬ ਫ੍ਰੀ ਮਾਈਂਡ ਤਾਂ ਅਸੀਂ ਬਿਲਕੁਲ ਵੀ ਨਹੀਂ, ਮਤਲਬ ਆ ਜਾ ਰਹੇ ਹਾਂ ਉਦੋਂ ਵੀ ਫ੍ਰੀ ਮਾਈਂਡ ਨਹੀਂ, ਅਸੀਂ ਵੀ ਆਜ਼ਾਦ ਹੋ ਕੇ ਕੰਪਨੀ ਦੇ ਵਿੱਚ ਚੱਲ ਫਿਰ ਰਹੇ ਹਾਂ। ਕਿੰਨਾ ਪੜ੍ਹੇ ਹੋ ਜੀ ਤੁਸੀਂ? ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਸਰ। ਇੱਥੇ ਕੰਮ ਕਿੰਨੇ ਸਮੇਂ ਤੋਂ ਕਰ ਰਹੇ ਹੋ ਤੁਸੀਂ? 5 ਸਾਲ ਹੋ ਗਏ ਨੇ ਮੈਨੂੰ ਇੱਥੇ ਕੰਮ ਕਰਦੀ ਨੂੰ। ਤੇ ਜਦੋਂ ਮੈਂ ਇੱਥੇ ਆਈ ਸੀ ਮੇਰੀ 6800 ਸੈਲਰੀ ਸੀ, ਅੱਜ ਮੇਰੀ 10,500 ਹੋਈ ਹੈ ਜੀ। ਤੇ ਕਾਰਨ ਕੀ ਲੱਗਦਾ ਹੈ ਕਿ ਅਸਲ ਦੇ ਵਿੱਚ ਜਿਹੜੀ ਇੱਥੋਂ ਦੀ ਮੈਨੇਜਮੈਂਟ ਹੈ ਉਹਨਾਂ ਦੀ ਮਨਸ਼ਾ ਕੀ ਹੈ, ਜਾਂ ਜਿਹੜੇ ਪੰਜਾਬ ਦੇ ਲੋਕ ਜਾਂ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਲੈ ਕੇ ਮਨਸ਼ਾ ਕੀ ਹੈ ਜਿਹੜੀ ਮੈਨੇਜਮੈਂਟ ਦੇ ਮੁਖੀ ਨੇ? ਇੱਥੇ ਦੀ ਮੈਨੇਜਮੈਂਟ ਦੀ ਮਨਸ਼ਾ ਇਹੀ ਹੈ ਸਰ ਕਿ ਇਹਨਾਂ ਨੂੰ ਬਾਹਰ ਕੱਢਦੀ ਹੈ, ਕਿਉਂਕਿ ਇਹ ਕੰਪਨੀ ਫੈਕਟਰੀ ਕਹਿੰਦੇ ਆ ਕਿ 2024 'ਚ ਚਲੀ ਜਾਊਗੀ। ਉਹਨਾਂ ਨੂੰ ਇਹ ਹੈ ਕਿ ਜਦੋਂ ਜਾਊਗੀ ਸਾਨੂੰ ਇਹਨਾਂ ਨੂੰ ਕੁਝ ਦੇਣਾ ਨਾ ਪਵੇ, ਇਸ ਕਰਕੇ ਬਾਹਰ ਕੱਢ ਦਿੱਤਾ ਸਾਨੂੰ। ਪਹਿਲਾਂ ਤੋਂ 3 ਮਹੀਨੇ ਪਹਿਲਾਂ ਨਵੰਬਰ 'ਚ ਵੀ ਸਾਨੂੰ ਬਾਹਰ ਕੱਢਤਾ ਸੀ ਇਹਨਾਂ ਨੇ 1080 ਬੰਦੇ ਨੂੰ। ਫਿਰ ਅਸੀਂ ਧਰਨਾ ਲਗਾਇਆ ਗੇਟ 'ਤੇ, ਇਹਨਾਂ ਦਾ ਗੇਟ ਬੰਦ ਕੀਤਾ, ਫਿਰ ਸਾਨੂੰ ਅੰਦਰ ਲਿਆ ਸੀ ਇਹਨਾਂ ਨੇ 4 ਦਿਨਾਂ ਬਾਅਦ। ਹੁਣ ਇਹਨਾਂ ਦਾ ਜਦੋਂ ਮਨ 'ਚ ਆਉਂਦਾ ਸਾਨੂੰ ਬਾਹਰ ਕੱਢ ਦਿੰਦੇ ਆ। ਹੁਣ ਸਾਡਾ ਇਹੀ ਆ, ਅਸੀਂ ਸਰਕਾਰਾਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਪਲੀਜ਼ ਸਾਡੀ ਰਿਕੁਐਸਟ ਸੁਣੋ। ਸਾਨੂੰ 800 ਬੰਦੇ ਨੂੰ ਅੰਦਰ ਪੱਕਾ ਕਰਵਾ ਕੇ, ਅਸੀਂ ਹੁਣ ਅੰਦਰ ਪੱਕਾ ਹੋ ਕੇ ਹੀ ਜਾਣਾ, ਹੁਣ ਅਸੀਂ ਇੱਦਾਂ ਨਹੀਂ ਜਾਣਾ। ਬਾਈ ਜੇ ਆਪਾਂ ਗੱਲ ਕਰੀਏ ਤਾਂ ਜਦੋਂ ਪੰਜਾਬ ਦਾ ਇਤਿਹਾਸ ਪੜ੍ਹਿਆ ਜਾਂਦਾ ਤਾਂ ਇਤਿਹਾਸ ਦੇ ਵਿੱਚ ਮਿਲਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੇ ਸੰਘਰਸ਼ ਕੀਤੇ ਨੇ, ਚਾਹੇ ਉਹ ਭਾਰਤ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ, ਚਾਹੇ ਤਮਾਮ ਮਸਲੇ ਹੋਣ ਪੰਜਾਬ ਪੱਖੀ ਲੈ ਕੇ ਜਾਂ ਭਾਰਤ ਪੱਖੀ ਲੈ ਕੇ। ਤਾਂ ਕੀ ਲੱਗਦਾ ਹੈ ਕਿ ਸੰਘਰਸ਼ ਕਰਨਾ ਪੈ ਸਕਦਾ ਹੈ ਤਾਂ ਉਹ ਲੋਕ ਜਿਹੜੇ ਰੋਜ਼ ਆਪਣਾ ਕੰਮਕਾਰ ਕਰਕੇ ਆਪਣੀ ਕਿਰਤ ਵਿਰਤ ਲੈ ਕੇ ਆਪਣੇ ਪਰਿਵਾਰ ਨੂੰ ਪਾਲਦੇ ਸੀ, ਅੱਜ ਸੜਕਾਂ ਦੇ ਉੱਪਰ ਬੈਠੇ ਨੇ। ਕੀ ਇਹ ਜਿਹੜਾ ਸੰਘਰਸ਼ ਹੈ ਕਦੋਂ ਤੱਕ ਜਾਰੀ ਰਹੇਗਾ? ਇਹ ਸਾਡਾ ਸੰਘਰਸ਼ ਤਦੋਂ ਤੱਕ ਜਾਰੀ ਰਹੇਗਾ ਜਦ ਤੱਕ ਇਹ ਮੈਨੇਜਮੈਂਟ ਜਿਹੜੀ ਸਰੇਆਮ ਜਿਹੜੀ ਗੁੰਡਾਗਰਦੀ ਕਰ ਰਹੀ ਹੈ ਖਤਮ ਨਹੀਂ ਕਰਦੀ। ਜਿਹੜੇ ਬੰਦੇ ਸਾਡੇ ਹੱਕ ਹੈ ਉਹ ਦਿੰਦੀ ਨਹੀਂ। ਸਾਡੀ ਇੱਕ ਹੀ ਮੰਗ ਹੈ ਕਿ ਇਹ ਜਿਹੜੇ ਅੰਦਰ ਲੇਬਰ ਕਾਨੂੰਨ ਲਾਗੂ ਕਰੇ। ਸਾਡੀ ਸਿਰਫ ਇੱਕ ਹੀ ਮੰਗ ਹੈ ਕਿ ਜਿਹੜੇ ਸਾਡੇ ਲੇਬਰ ਕਾਨੂੰਨ ਹੈ, ਜਿਹੜੇ ਲੇਬਰ ਡਿਪਾਰਟਮੈਂਟ ਜਿਹੜਾ ਇਹਨਾਂ ਨੇ ਗੁੰਡਾਗਰਦੀ ਚਲਾ ਰੱਖੀ ਹੈ, ਉਹਨਾਂ ਨੂੰ ਬੰਦ ਕਰੇ ਆਪਣੀ ਗੁੰਡਾਗਰਦੀ ਨੂੰ। ਬਾਈ ਅਜੇ ਤੱਕ ਮੈਨੇਜਮੈਂਟ ਦੇ ਕਿਸੇ ਮੁੱਖ ਅਧਿਕਾਰੀ ਦੇ ਨਾਲ ਤੁਹਾਡਾ ਵਾਰਤਾਲਾਪ ਹੋਇਆ ਜਿਹੜਾ ਮਸਲੇ ਨੂੰ ਜਿਹੜਾ ਲੈ ਕੇ ਕੋਈ ਗੱਲਬਾਤ ਹੋਈ ਹੈ? ਨਹੀਂ ਜੀ, ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋਈ। ਕੱਲ੍ਹ ਦਾ ਅਲਟੀਮੇਟਮ ਦਿੱਤਾ ਹੋਇਆ ਤੇ ਸਾਡੇ ਜਿਹੜੇ ਇੱਥੇ ਬੂਟਾ ਸਿੰਘ ਗਿੱਲ ਹੈ ਉਹਨਾਂ ਨੇ 3 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਕੱਲ੍ਹ ਦੀ। ਉਹ ਉਹਨਾਂ ਨੇ ਆਪਣੇ ਤੌਰ ਤੇ ਕਹਿ ਕੇ ਗਏ ਹੋਏ ਸੀ, ਲੇਕਿਨ ਹਾਲੇ ਮੈਨੇਜਮੈਂਟ ਵੱਲੋਂ ਜਿਹੜਾ ਕਿ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਹੈ। ਤਾਂ ਜਿਹੜਾ ਕਿ ਪੋਜ਼ੀਟਿਵ ਰਿਜ਼ਲਟ ਸਾਨੂੰ ਹਾਲੇ ਤੱਕ ਨਹੀਂ ਮਿਲਿਆ। ਲੇਕਿਨ ਅਸੀਂ ਜਿਹੜਾ ਕਿ 4 ਤਰੀਕ ਦਾ ਜਿਹੜਾ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਹੋਇਆ, ਉਹ ਸਾਡਾ ਅਲਟੀਮੇਟਮ ਇਹਨਾਂ ਲਈ ਬਿਲਕੁਲ ਹੀ ਫਾਈਨਲ ਹੈ। ਅਗਰ ਇਹ ਸਾਡੇ ਲਈ ਕੋਈ ਵੀ ਪੋਜ਼ੀਟਿਵ ਰਿਸਪੌਂਸ ਸਾਨੂੰ ਦਿੰਦੇ ਹੈ ਟਾਕ ਕਰਨ ਦੇ ਲਈ, ਟੇਬਲ ਟਾਕ ਕਰਨ ਦੇ ਲਈ ਸਾਡੇ ਯੂਨੀਅਨ ਲੀਡਰ ਸਾਹਿਬਾਨਾਂ ਦੇ ਨਾਲ, ਅਗਰ ਨਹੀਂ ਕਰਦੇ ਤਾਂ ਅਸੀਂ ਇਹਨਾਂ ਦਾ ਗੇਟ ਬਲੌਕ ਕਰ ਦਿਆਂਗੇ। ਬਿਲਕੁਲ ਹੀ ਕਨਫਰਮ ਹੈ ਜੀ। ਜਿਹੜੇ ਲੋਕਾਂ ਦੇ ਸਤਾਏ ਹੋਏ ਅੱਜ ਪੰਜਾਬ ਦੇ ਲੋਕ ਸੜਕਾਂ ਦੇ ਉੱਪਰ ਬੈਠੇ ਨੇ ਆਪਣੇ ਹੱਕ ਲੈਣ ਵਾਸਤੇ, ਕਿ ਉਹ ਜਿਹੜੇ ਮੁੱਖ ਅਧਿਕਾਰੀ ਨੇ ਉਹ ਪੰਜਾਬ ਦੇ ਨਾਲ ਸੰਬੰਧਿਤ ਨੇ ਜਾਂ ਕਿਸੇ ਹੋਰ ਸੂਬੇ ਦੇ ਨਾਲ ਸੰਬੰਧਿਤ? ਦੇਖੋ ਜਿਹੜੇ ਲੋਕ ਇੱਥੇ ਦੇ, ਜਿਵੇਂ ਹੁਣ ਮੰਨ ਲਓ ਵੀ ਇਹ ਜਿਹੜੇ ਅਧਿਕਾਰੀ ਹੈ ਵੀ ਜਿਹੜੇ ਪੰਜਾਬ ਗੌਰਮੈਂਟ ਨੇ ਹਾਇਰ ਕੀਤੇ ਹੋਏ ਆ, ਲੇਬਰ ਡਿਪਾਰਟਮੈਂਟ ਹੋ ਗਿਆ, ਇਹ ਇੱਥੇ ਦੇ ਪੰਜਾਬ ਦੇ ਹੀ ਆ ਸਾਰੇ, ਜਿਹੜੇ ਕਿ ਇਹਨਾਂ ਨੂੰ ਮੈਨੇਜਮੈਂਟ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ, ਲੇਕਿਨ ਕੋਈ ਇਸ ਤਰੀਕੇ ਦੀ ਕਾਰਵਾਈ ਨਹੀਂ ਕਰ ਰਹੀ। ਤਾਂ ਜਿਹੜਾ ਕਿ ਸਾਨੂੰ ਤੰਗ ਪਰੇਸ਼ਾਨ ਹੋਏ, ਲਾਅ ਐਂਡ ਆਰਡਰ ਦੀ ਜਿਹੜੀ ਇੱਕ ਜਿਵੇਂ ਸਮੱਸਿਆ ਜਿਹੜੀ ਆ ਪੂਰੇ ਸਮਾਜ ਦੇਸ਼ ਦੇ ਵਿੱਚ ਬਣ ਚੁੱਕੀ ਹੈ। ਤਾਂ ਬਹੁਤ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਪੜ੍ਹਿਆ ਲਿਖਿਆ ਵਰਗ ਹੈ ਜਿਹੜਾ ਸੜਕਾਂ ਦੇ ਉੱਪਰ ਰੁਲਦਾ ਨਜ਼ਰ ਆ ਰਿਹਾ ਹੈ। ਤਾਂ ਕਿਤੇ ਨਾ ਕਿਤੇ ਪਹਿਲੀ ਗੱਲ ਹੈ ਕੰਮ ਨਹੀਂ ਮਿਲਦਾ, ਜੇ ਕੰਮ ਮਿਲਦਾ ਤਾਂ ਫਿਰ ਬਣਦੀ ਹੋਈ ਤਨਖਾਹ ਨਹੀਂ ਦਿੱਤੀ ਜਾਂਦੀ, ਬਣਦਾ ਹੋਇਆ ਜਿਹੜਾ ਅਧਿਕਾਰ ਹੈ ਉਹ ਨਹੀਂ ਦਿੱਤੇ ਜਾਂਦੇ। ਕਿਤੇ ਨਾ ਕਿਤੇ ਜਿਹੜੇ ਉਹ ਪੰਜਾਬ ਦੇ ਅਦਾਰੇ ਨੇ ਜਾਂ ਭਾਰਤ ਦੇ ਅਦਾਰੇ ਨੇ ਉਹਨਾਂ ਦੇ ਤਸ਼ੱਦਦ ਦਾ ਜਾਂ ਨਾਦਰਸ਼ਾਹੀ ਫਰਮਾਨਾਂ ਦਾ ਸ਼ਿਕਾਰ ਪੰਜਾਬ ਦੇ ਪੜ੍ਹੇ ਲਿਖੇ ਵਰਗ ਨੂੰ ਹੋਣਾ ਪੈਂਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।